ਜੀ, ਜੀ। ਤੇ ਹਰਜੋਤ ਸਿੰਘ ਜੀ, ਇੱਥੇ ਆਪਾਂ ਹੁਣ ਅਮਰੀਕਾ ਦੀਆਂ ਖਬਰਾਂ ਵੱਲ ਨੂੰ ਆਈਏ। ਤੇ ਇੱਥੇ ਇੱਕ ਮੂਲ ਕਾਉਂਟੀ ਹੈਗੀ ਆ ਨਾਰਥ ਕੈਰੋਲੀਨਾ 'ਚ। ਉੱਥੇ 40,000 ਤੋਂ ਵੱਧ ਜਿਹੜੇ ਰੈਜ਼ੀਡੈਂਟਸ ਆ, ਲੋਕ ਆ, ਉਹ ਬਿਜਲੀ ਤੋਂ ਬਗੈਰ ਜਿਹੜੇ ਹੋ ਗਏ। ਤੇ ਕਿਉਂਕਿ ਕਹਿੰਦੇ ਵੀ ਇੱਕ ਸ਼ਦਾਈ ਨੇ ਪਾਵਰ ਸਟੇਸ਼ਨਸ ਦੇ ਉੱਤੇ ਗੋਲੀਆਂ ਚਲਾ ਕੇ ਉਸ ਨੂੰ ਇੱਕ ਹਿਸਾਬ ਦੇ ਨਾਲ ਕੰਮ ਕਰਨੋਂ ਬੰਦ ਕਰ ਦਿੱਤਾ ਤੇ ਵਿਦਆਊਟ ਪਾਵਰ ਜਿਹੜੇ ਉਹ ਰਹੇ ਆ। ਕਹਿੰਦੇ ਵੀਰਵਾਰ ਤੱਕ ਦਾ ਸਮਾਂ ਲੱਗ ਸਕਦਾ ਹੈ ਮੂਲ ਕਾਉਂਟੀ ਦੇ ਵਿੱਚ ਉੱਥੇ ਸਾਰੇ ਲੋਕਾਂ ਨੂੰ ਬਿਜਲੀ ਦੁਬਾਰਾ ਜਿਹੜਾ ਉਹ ਪ੍ਰਦਾਨ ਕਰਨ ਦੇ ਲਈ। ਮੂਲ ਕਾਉਂਟੀ ਸ਼ੈਰਿਫ ਉੱਥੇ ਦੇ ਰੌਨੀ ਫੀਲਡਸ, ਉਹਨਾਂ ਨੇ ਫੇਸਬੁੱਕ ਪੋਸਟ ਪੜ੍ਹ ਕੇ ਜਿਹੜਾ ਸ਼ਨੀਚਰਵਾਰ ਨੂੰ ਦੱਸਿਆ ਸੀਗਾ ਵੀ ਸ਼ਾਮ 7 ਵਜੇ ਕਈ ਜਿਹੜੀਆਂ ਉੱਥੇ ਦੇ ਕਮਿਊਨਿਟੀਜ਼ ਆ, ਮਹੱਲੇ ਆ, ਉਹਨਾਂ ਉਸ ਕਾਉਂਟੀ ਦੇ ਵਿੱਚ ਜਿਹੜੇ ਆ ਉਹਨਾਂ ਨੂੰ ਪਾਵਰ ਆਊਟੇਜ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ। ਡਿਊਕ ਪਾਵਰ ਜਿਹੜੀ ਉੱਥੇ ਦੀ ਪਾਵਰ ਗ੍ਰਿਡ ਉਸ ਕਾਉਂਟੀ ਦੇ ਵਿੱਚ ਰਨ ਕਰਦੀ ਆ, ਉਹਨਾਂ ਨੇ ਕਹਿੰਦੇ ਵੀ 2 ਵੱਖ-ਵੱਖ ਸਬ ਸਟੇਸ਼ਨਸ ਦੇ ਉੱਤੇ ਰਿਸਪੌਂਡ ਕੀਤਾ ਜਿੱਥੇ ਕਿਤੇ ਇੰਟੈਂਸ਼ਨਲ ਵੈਂਡਲਿਜ਼ਮ, ਜਾਣ ਬੁੱਝ ਕੇ ਜਿਹੜੇ ਆ ਉਹ ਤੋੜ ਭੰਨ ਜਿਹੜੀ ਉਹ ਕੀਤੀ ਗਈ ਹੋਵੇ। ਇਹ ਸ਼ੈਰਿਫ ਫੀਲਡਸ ਨੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਸੋ 40,000 ਤੋਂ ਵੱਧ ਲੋਕ, ਜਿੱਥੇ ਠੰਡ ਦੇ ਵੀ ਜਿਹੜੇ ਦਿਨ ਚੱਲ ਰਹੇ ਆ ਤੇ ਉਹ ਸਾਰੀਆਂ ਚੀਜ਼ਾਂ ਦੇ ਚੱਲਦੇ ਆ, ਕਹਿੰਦੇ ਵੀ ਕਿਸੇ ਨੇ ਜਾਣ ਬੁੱਝ ਕੇ ਕਹਿੰਦੇ ਵੀ ਕੋਵਿਡ ਇਹ ਇੱਦਾਂ ਦੀ ਜਿਹੜੀ ਹਰਕਤ ਆ ਉਹ ਕੀਤੀ ਆ ਵੀ ਡਰੱਕ ਵਾਲਾ ਜਿਹੜਾ ਉਹ ਕੰਮ ਕੀਤਾ ਵੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਬਿਜਲੀ ਤੋਂ ਬਗੈਰ ਜਿਹੜਾ ਉਹ ਕਰ ਦਿੱਤਾ। ਕਹਿੰਦੇ ਵੀ ਐਕਸਟੈਂਸਿਵ ਡੈਮੇਜ, ਕਾਫੀ ਜ਼ਿਆਦਾ ਨੁਕਸਾਨ ਜਿਹੜਾ 2 ਸਬ ਸਟੇਸ਼ਨਸ ਦੇ ਉੱਤੇ ਹੋਇਆ। ਮਲਟੀਪਲ ਗਨ ਸ਼ਾਟਸ ਜਿਹੜੀ ਉਸ ਦੇ ਉੱਤੇ ਐਵੀਡੈਂਸ ਪ੍ਰਾਪਤ ਜਿਹੜਾ ਉਹ ਹੋਇਆ ਆ। ਸੋ ਉੱਥੇ ਦੇ ਲੋਕ ਇਸ ਟਾਈਮ ਬਿਜਲੀ ਤੋਂ ਬਗੈਰ ਨੇ। ਉਸ ਨੂੰ ਰਿਸਟੋਰ ਕਰਨ ਦੇ ਲਈ ਜਿਹੜਾ ਹਰਜੋਤ ਸਿੰਘ ਜੀ ਕੰਮ ਚੱਲ ਰਿਹਾ ਆ। ਇੱਥੇ ਜਿਹੜੀ FBI ਇਨਵੋਲਵ ਹੋ ਰਹੀ ਹੈ ਇਨਵੈਸਟੀਗੇਸ਼ਨ ਇਸ ਵੈਂਡਲਿਜ਼ਮ ਦੇ ਵਿੱਚ। ਉਸ ਦੇ ਵਿੱਚ ਨਾਲ ਉੱਥੋਂ ਦੀ ਜਿਹੜੀ ਸਟੇਟ ਬਿਊਰੋ ਆਫ ਇਨਵੈਸਟੀਗੇਸ਼ਨ ਤੇ ਲੋਕਲ ਲਾ ਐਨਫੋਰਸਮੈਂਟ ਜਾਂਚ ਕਰ ਰਹੀ ਆ ਵੀ ਕਿਹਦੇ ਦੁਆਰਾ ਇੱਕੋ ਜੀ ਹਰਕਤ ਜਿਹੜੀ ਕੀਤੀ ਗਈ ਜਿਸ ਕਰਕੇ 40,000 ਤੋਂ ਵੱਧ ਜਿਹੜੇ ਲੋਕ ਆ ਉਹਨਾਂ ਨੂੰ ਬਿਜਲੀ ਤੋਂ ਬਗੈਰ ਰਹਿਣਾ ਪੈ ਰਿਹਾ ਹੈਗਾ ਆ ਜੀ। ਪਹਿਲਾਂ ਇਹ ਕਹਿ ਰਹੇ ਸੀ ਸ਼ਾਇਦ ਟੈਰਰਿਜ਼ਮ ਦਾ ਐਕਟ ਹੋ ਸਕਦਾ ਹੈ, ਤੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿਸੇ ਸ਼ਰਾਰਤੀ ਨੇ ਜਿਹੜੀ ਆ ਗੋਲੀਆਂ ਚਲਾਈਆਂ ਸੀਗੀਆਂ। ਅਗਲੀ ਖਬਰ ਵਿੱਚ ਚੱਲੀਏ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜੋ ਰੀਅਲ ਆਈਡੀ ਆ ਉਹਦੀ ਡੈਡਲਾਈਨ ਵਧਾ ਕੇ ਸਨ 2025 ਕਰ ਦਿੱਤੀ ਆ। ਤੀਜੀ ਵਾਰੀ ਇਹ ਜੋ ਡੇਟ ਆ ਇਸ ਨੂੰ ਵਧਾਇਆ ਗਿਆ ਹੈਗਾ। ਹੁਣ ਇਹ ਪ੍ਰੋਗਰਾਮ ਮਈ 2023 ਨੂੰ ਲਾਗੂ ਹੋਣਾ ਸੀ, ਜਿਸ ਟਾਈਮ ਦੇ ਉੱਤੇ ਜਦੋਂ ਤੁਸੀਂ ਟਰੈਵਲ ਕਰਦੇ ਆ ਬਾਈ ਏਅਰ ਤੇ ਜਿਨ੍ਹਾਂ ਦੇ ਕੋਲ ਪਾਸਪੋਰਟ ਨਹੀਂ ਹੁੰਦਾ ਤੇ ਤੁਸੀਂ ਆਪਣਾ ਅੱਗੇ ਲਾਇਸੈਂਸ ਦਿਖਾ ਕੇ ਚਲੇ ਜਾਂਦੇ ਸੀ ਵਿਦਨ US, ਤੇ ਫਿਰ ਉਹ ਰੀਅਲ ਆਈਡੀ ਦੀ ਰਿਕੁਆਇਰਮੈਂਟ ਕੀਤੀ ਗਈ ਸੀ। ਹੁਣ ਇਹ ਡੇਟ ਵਧਾ ਕੇ ਮਈ 7 2025 ਕਰ ਦਿੱਤੀ ਗਈ ਆ। ਤੀਜੀ ਵਾਰੀ ਵਧਾਈ ਗਈ ਆ। ਪਹਿਲਾਂ ਰੀਅਲ ਆਈਡੀ ਦੀ ਡੈਡਲਾਈਨ ਅਕਤੂਬਰ 1 2020 ਰੱਖੀ ਗਈ ਸੀ। ਉਸ ਤੋਂ ਬਾਅਦ ਅਕਤੂਬਰ 1 2021, ਫਿਰ ਪੈਂਡੇਮਿਕ ਵੱਧ ਗਿਆ ਤੇ ਉਹਦੇ ਨਾਲ 19 ਮਹੀਨੇ ਹੋਰ ਵਧਾ ਕੇ ਮਈ 3 2023 ਰੱਖੀ ਗਈ ਸੀ। ਹੁਣ ਨਵਾਂ ਜਿਹੜਾ ਆਇਡੈਂਟੀਫਿਕੇਸ਼ਨ ਰੂਲ ਹੈਗਾ, ਇਹ ਮੈਂਡੇਟ ਆ ਕਿ ਜੇ ਤੁਸੀਂ 18 ਸਾਲ ਤੋਂ ਉੱਪਰ ਦੇ ਆ, ਤੁਸੀਂ ਟਰੈਵਲ ਕਰ ਰਹੇ ਆ ਬਾਈ ਏਅਰ ਜਾਂ ਤੇ ਤੁਹਾਨੂੰ ਜਿਹੜੀ ਆ ਉਹ ਰੀਅਲ ਆਈਡੀ ਹੋਣੀ ਚਾਹੀਦੀ ਆ ਤੇ ਫੈਡਰਲੀ ਅਪਰੂਵਡ ਆਇਡੈਂਟੀਫਿਕੇਸ਼ਨ ਹੋਣੀ ਚਾਹੀਦੀ ਆ, ਤੇ ਜਾਂ ਤੁਹਾਡੇ ਕੋਲ ਪਾਸਪੋਰਟ ਹੋਵੇ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੁਣ ਉਹ ਕਹਿੰਦੇ ਆ ਕਿਉਂਕਿ ਡੇਟ ਵਧਾਈ ਗਈ ਆ ਤੇ ਅਸੀਂ US ਸਟੇਟਸ ਦੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਤੇ ਹੋਰ US ਟੈਰੀਟਰੀਜ਼ ਆ ਉਹਨਾਂ ਦੇ ਨਾਲ ਰਲ ਕੇ ਕੰਮ ਕਰ ਰਹੇ ਆ। ਅਲੈਜੈਂਡਰੋ ਮਾਰਕੋਸ ਕਹਿੰਦੇ ਆ ਜੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ, ਤਾਂ ਕਿ ਜਲਦੀ ਤੋਂ ਜਲਦੀ ਲੋਕਾਂ ਦੀਆਂ ਜਿਹੜੀਆਂ ਆਈਡੀਜ਼ ਆ ਉਹ ਬਣ ਸਕਣ। ਕਿਉਂਕਿ ਪਿਛਲੇ 2 ਸਾਲ ਕਰੋਨਾ ਵਾਇਰਸ ਦੇ ਦੌਰਾਨ ਤਾਂ DMV ਵੀ ਬਹੁਤ ਸਾਰੀਆਂ ਸਟੇਟਸ ਦੇ ਬੰਦ ਰਹੇ। ਬੰਦ ਰਹੇ ਦਾ ਮਤਲਬ ਇਹ ਆ ਵੀ ਲੋਕ ਉੱਥੇ ਵਿਜ਼ਿਟ ਨਹੀਂ ਕਰ ਸਕਦੇ ਸੀ, ਘਰਾਂ ਤੋਂ ਕੰਮ ਕਰਦੇ ਸੀ ਇੰਪਲਾਈਜ਼। ਸੋ ਇਸ ਕਰਕੇ ਡਿਲੇ ਹੋ ਗਿਆ ਹੈਗਾ। ਤੇ ਉਹਨਾਂ ਨੇ ਕਿਹਾ ਵੀ ਆਪਾਂ ਲਾਗੂ ਜ਼ਰੂਰ ਕਰਾਂਗੇ ਤਾਂ ਕਿ ਜੋ